अस्सलाम वालेकुम लो जी यारो बेलियो मित्रों ते सज्जनों तुसी देख रहे हो पंजाबी चैनल ते तुहाडे सारिਆਂ ਦਾ लाइक कमेंट ते चैनल सबसक्राइब करन दा बहुत शुक्रिया। लो जी शहबाज गिल साहब ने सानू दित्ती है खबर, डॉक्टर साहब ने ਉਹ ਫਰਮਾਉਂਦੇ ਨੇ ਕਿ ਲੋ ਜੀ ਬੜਾ ਵੱਡਾ ਇਸਤਕਬਾਲ ਹੁੰਦੇ ਰਹਿ ਗਿਆ। ਓਏ ਹੋਏ ਹੋਏ ਹੁੰਦੇ ਉਹ ਕਹਿੰਦੇ ਨੇ ਜਨਾਬ ਸਾਡੇ ਫੀਲਡ ਮਾਰਸ਼ਲ ਸਾਹਿਬ ਅਮਰੀਕਾ ਪਧਾਰੇ, ਜਨਾਬ ਲੰਚ ਕੀਤਾ ਟਰੰਪ ਦੇ ਨਾਲ ਤੇ ਟਰੰਪ ਨੂੰ ਉਹਨਾਂ ਨੇ ਜਨਾਬ ਛੱਤ ਨਾਲ ਲਾਤਾ। ਹਾਂ ਇਹ ਕਹਿ ਕੇ ਕਿ ਭਾਈ ਨੋਬਲ ਦਾ ਪੀਸ ਅਵਾਰਡ ਤੇ ਤੈਨੂੰ ਹੀ ਮਿਲਣਾ ਚਾਹੀਦਾ ਟਰੰਪ, ਹੋਰ ਕੋਈ ਜੰਮਿਆ ਨਹੀਂ ਤੇਰੀ ਰਾਤੀ। ਹਾਂ ਜੇ ਤੈਨੂੰ ਨਾ ਮਿਲਦਾ ਤਾਂ ਮੈਨੂੰ ਮਿਲ ਜਾਂਦਾ, ਕਿਉਂਕਿ ਜਿੰਨਾ ਅਮਨ ਮੈਂ ਕਾਇਮ ਕੀਤਾ ਨਾ ਆਪਣੇ ਮੁਲਕ ਦੇ ਵਿੱਚ, ਮਾਰ ਢੂਹੇ ਸੁਝਾਤੇ ਮੈਂ ਲੋਕਾਂ ਦੇ, ਇੰਨਾ ਜ਼ੁਲਮ ਕੀਤਾ। ਲੇਕਿਨ ਖੈਰ ਤੂੰ ਮੇਰੇ ਤੋਂ ਵੱਡਾ ਜ਼ਾਲਮ ਹੈ ਔਰ ਤੂੰ ਤਾਕਤਵਰ ਵੀ ਬਹੁਤ ਹੈ, ਤੂੰ ਫਿਰੌਨ ਹੈ, ਤੇਰੇ ਅੱਗੇ ਤਾਂ ਮੈਂ ਸਜਦਾ ਰੇਜ਼ ਹੋਇਆ ਹੀ ਪਿਆ। ਇਹ ਉਹ ਕਹਿ ਰਹੇ ਨੇ ਉਹਨਾਂ ਨੂੰ। ਹਾਂ ਤੇ ਜਿਹੜਾ ਨਾ ਛੱਤ ਨਾਲ ਲਾਤਾ ਤੇ ਬੱਲੇ ਬੱਲੇ ਹੋ ਗਈ ਇੱਥੇ ਜਨਾਬ। ਉਹ ਜਿਹੜਾ ਆਪਣਾ 2 SIM ਵਾਲਾ ਮੋਬਾਈਲ ਹੈ ਉਹ ਵੀ ਅਸੈਂਬਲੀ 'ਚ ਖੜਾ ਹੋ ਕੇ ਹਾਂ ਤੇ ਉਹ ਵੀ ਕਹਿ ਰਿਹਾ ਕਿ ਦੇਖੋ ਐਸੀ ਵੈਸੀ ਗੱਲ ਨਹੀਂ। ਹਾਂ ਟਰੰਪ ਨੇ ਖਾਣੇ 'ਤੇ ਬੁਲਾਇਆ ਸਾਹਿਬ ਉਹਨਾਂ ਨੂੰ। ਹਾਂ ਉਹ ਆਪਣਾ ਪੇਸ਼ ਕਰਨ ਰਿਹਾ ਸੀ ਤੇ ਬਾਬਾ ਜੀ ਮੰਨਦੇ ਕੀ ਪੇਸ਼ ਕਰ ਰਿਹਾ ਸੀ? ਮੈਂ ਬਾਬਾ ਜੀ ਢੂਈ ਪੇਸ਼ ਕਰ ਰਿਹਾ ਨਾ ਕੀ ਪੇਸ਼ ਕਰ ਰਿਹਾ? ਐਸਾ ਬੇਗੈਰਤ ਆਦਮੀ ਅਸੈਂਬਲੀ 'ਚ ਖੜਾ ਕੀ ਕਹਿ ਰਿਹਾ ਸੀ? ਦੇਖ ਲਓ ਯਾਰ। सिलसिले में वो लंच, ना सिर्फ वो लंच हुआ, प्रेसिडेंट ट्रंप के जो भी बयानात है उस बाबा जी फरमाते ने तू ठीक किया, फिर वही पेश कर रहा है जो तू क्या दिता। मैं बाबा जी मैंने समझ आ रही थी की पेश कर रहा है 2 SIM वाला मोबाइल। हाँ हुण जिहड़ा ना ਉਹ ਹੋਇਆ ਕੀ ਹੋਇਆ, ਕਹਿੰਦੇ ਹੈ ਕਿ ਉਹ ਉੱਥੋਂ ਹੋ ਕੇ ਆਏ ਨੇ ਜਨਾਬ ਟਰੰਪ ਨਾਲ ਮੁਲਾਕਾਤ ਆ ਕੇ ਸਿੱਧਾ ਉਹ ਆਪਣਾ ਪਹੁੰਚੇ ਨੇ ਤੁਰਕੀਆ ਪਹੁੰਚ ਨੇ ਉਹਨਾਂ ਨੇ ਤੈਯਬ ਅਰਦੋਗਾਨ ਦੇ ਹੱਥ ਦੇ ਵਿੱਚ ਦਿੱਤਾ ਆਪਣਾ ਹੱਥਾਂ 'ਚ ਨੇ ਹੱਥ ਦਿੱਤਾ ਤੇ ਉਹਨਾਂ ਨੇ ਤਸਵੀਰਾਂ ਲਵਾਈਆਂ ਨੇ ਜਨਾਬ ਉੱਤੇ ਦਨ ਤੇ ਪਿੱਛੋਂ ਜਿਹੜਾ ਨਾ ਉਹ ਆਪਣਾ ਨਹੀਂ ਜਿਹੜਾ ਡੀਜੇ ਵਾਲਾ ਬਾਬੂ, ਉਹ ਡੀਜੇ ਵਾਲਾ ਬਾਬੂ ਮੇਰਾ ਗਾਣਾ ਚਲਾ ਦਿਓ ਨੌਮੀ ਵਾਲਾ, ਉਹਨੇ ਵਕਤ ਭਾਤਾ ਜਨਾਬ। ਉਹ ਕਹਿਣ ਲੱਗਾ ਜਨਾਬ ਭਰਪੂਰ ਕਿਸਮ ਦਾ ਇਸਤਕਬਾਲ ਕਰਨਾ। ਫੀਲਡ ਮਾਰਸ਼ਲ ਸਾਹਿਬ ਆਪਣਾ ਨਾਲ ਨੇ ਆਪਣੇ ਮੁਲਕ ਦੇ ਵਿੱਚ ਤੇ ਏਅਰਪੋਰਟ ਦੇ ਫੁੱਲਾਂ ਦੇ ਹਾਰ ਢੇਰ ਲਾ ਦੇਣਾ, ਹਰ ਕਿਸਮ ਦਾ ਜਿਹੜਾ ਨਾ ਉਹ ਢੋਲ ਢਮੱਕੇ ਗਾਣੇ ਵਜਾਣੇ ਤੇ ਮੁਬਾਰਕਾਂ ਜਿਹੜੀਆਂ ਨੇ ਉਹ ਦੇਣੀਆਂ ਨੇ। ਤੇ ਉਹ ਮਾਈ ਨੂੰ ਵੀ ਪੈਗਾਮ ਪਹੁੰਚਿਆ ਤੇ ਮਗਾਈ ਨੇ ਲਾਲ ਸੂਆ ਜੋੜਾ ਸਵਾਇਆ। ਹਾਂ ਮਾਈ ਲਾਲ ਸੂਆ ਜੋੜਾ ਸਵਾ ਕੇ ਪਾ ਕੇ ਤਾਂ ਕਹਿਣ ਲੱਗੀ ਮਾਹੀ ਆਵੇਗਾ, ਉਹ ਮਾਹੀ ਆਵੇਗਾ ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੇ। ਓਏ ਹੋਏ ਹੋਏ ਓਏ ਉਹਨੂੰ ਦਿਲ ਵਾਲੇ ਰੰਗਲੇ ਪਲੰਗ ਤੇ ਬਿਠਾਵਾਂਗੇ। ਓਏ ਚੱਲਾਂਗੀ ਪੱਕੀਆਂ ਤੇ ਬੜਾ ਕੁਝ ਕਹਿਣਗੀਆਂ ਸਖੀਆਂ। ਬਾਬਾ ਜੀ ਕਹਿੰਦੇ ਯਾਰ ਸਖੀਆਂ ਨੇ ਕੀ ਕਹਿਣਾ? ਸਖੀਆਂ ਨੇ ਵੀ ਆਪਣੇ ਆਪਣੇ ਮਾਈ ਰੱਖੇ ਹੋਣੇ। ਹਾਂ ਉਹ ਆਪਣੇ ਹਿਸਾਬ 'ਚ ਹੋਣੀਆਂ ਨੇ ਸਖੀਆਂ। ਮੈਂ ਬਾਬਾ ਜੀ ਉਹ ਮਾਈ ਜੋ ਕਰਦੀ ਹੈ ਸਖੀਆਂ ਨਾਲ ਰਲ ਮਿਲ ਕੇ ਕਰਦੀ ਹੈ। ਹਾਂ ਉਹਨੇ ਇੱਥੇ 10 ਖਰਬ ਦਾ ਜਿਹੜਾ ਨਾ ਚੂਨਾ ਲਾਇਆ ਕੌਮ ਨੂੰ, ਸਖੀਆਂ ਨਾਲ ਰਲ ਕੇ ਲਾਇਆ ਉਹਨੇ। ਹਾਂ ਬਾਬਾ ਜੀ ਕਹਿੰਦੇ ਯਾਰ ਇਹ ਧਿਆਨ ਆ, ਪਹਿਲੇ ਉਹ ਗੱਲ ਪੂਰੀ ਕਰ ਲਾ ਕਿ ਹੋਇਆ ਕੀ। ਮੈਂ ਕਿਹਾ ਬਾਬਾ ਜੀ ਹੋਣਾ ਕੀ? ਉਹ ਮਾਈ ਤਿਆਰ ਹੋ ਕੇ ਸੂਆ ਲਾਲ ਜੋੜਾ ਪਾ ਕੇ ਚੂੜੀਆਂ ਪਾ ਕੇ ਬੈਠੀ ਕਿ ਮਾਹੀ ਆ ਰਿਹਾ, ਇਸਤਕਬਾਲ ਹੋਏਗਾ, ਫੁੱਲਾਂ ਵਾਲੀ ਮਾਈ ਹਾਰ ਲੈ ਕੇ ਜਾਊਗੀ, ਆਪ ਹਾਰ ਹੂਰ ਪਾਊਗੀ। ਹਾਂ ਉੱਥੇ ਨਾਲ ਪਤਾ ਨਹੀਂ ਹੋਰ ਕੀ ਪੈਣਾ ਸੀ ਉੱਥੇ। ਬਾਬਾ ਕਹਿੰਦੇ ਧਮਾਲ ਵਗੈਰਾ ਪੈਣੀ ਹੁੰਦੀ। ਮੈਂ ਕਿਹਾ ਹਾਂਜੀ ਧਮਾਲ ਵੀ ਪੈ ਨਹੀਂ, ਜੱਫੀ ਵੀ ਪੈ ਸਕਦੀ ਸੀ। ਬਾਬਾ ਜੀ ਕਹਿੰਦੇ ਨਾਲ ਪੱਪੀਆਂ ਵੀ ਹੋ ਸਕਦੀਆਂ ਸੀ। ਮੈਂ ਬਾਬਾ ਜੀ ਕਰਨ ਨੂੰ ਕੁਛ ਵੀ ਕਰ ਲਓ, ਮਾਈ ਨੇ ਕਿਹੜਾ ਇਨਕਾਰ ਕਰ ਲਓ। ਹਾਂ ਤੇ ਉਹ ਜਨਾਬ ਹੋਇਆ ਕੀ, ਉਹ ਟਰੰਪ ਨੇ ਉੱਧਰ ਹਮਲਾ ਕਰਤਾ ਉੱਥੇ ਇਰਾਨ 'ਤੇ। ਉੱਥੇ ਹੋਇਆ ਜਨਾਬ ਉਹ ਫਿਰ ਸਾਰੇ ਜੋ ਥੂ ਹੋਣ ਲੱਗੀ ਪੂਰੀ ਦੁਨੀਆ 'ਚ। ਤੇ ਉਹ ਕਹਿਣ ਲੱਗਿਆ ਵੀ ਜਿਹੜਾ ਛੱਤ ਨਾਲ ਲਾ ਕੇ ਆਇਆ
ਆ ਜਿਹੜੇ ਪਿੱਛੋਂ ਇਹਨਾਂ ਨੇ ਸ਼ੁਰੂ ਕੀਤੇ ਸੀ ਚੇਲੇ ਚਾਂਟੇ ਛੱਡੇ ਸੀ ਕਿ ਬਈ ਫੀਲਡ ਮਾਰਸ਼ਲ ਨੇ ਜੰਗ ਰਖਵਾਤੀ, ਫੀਲਡ ਮਾਰਸ਼ਲ ਨੇ ਡਿਲੇ ਕਰਵਾਤਾ ਕਿ 2 ਹਫ਼ਤੇ ਦਾ ਟਾਈਮ ਦੇ, ਮੈਂ ਜਾ ਕੇ ਰਾਣ ਨੂੰ ਸਮਝਾਉਣਾ ਵਾ, ਹਾਂ ਤੇ ਗੱਲ ਜਿਹੜੀ ਨਾ ਕੋਈ ਨਹੀਂ ਆਪਾਂ ਰਫਾ ਦਫਾ ਕਰਦੇ ਹਾਂ। ਤੇ ਟਰੰਪ ਨੇ ਉਹਦੀ ਗੱਲ ਮੰਨ ਲਈ, ਹਾਂ ਐਡਾ ਫੀਲਡ ਮਾਰਸ਼ਲ ਟਰੰਪ ਨੇ ਗੱਲ ਮੰਨ ਲਈ ਇਹਦੀ, ਹਾਂ ਇਹ ਸਾਰਾ ਕ੍ਰੈਡਿਟ ਫੀਲਡ। ਉਹ ਆਂਦੇ ਜਨਾਬ ਉੱਥੇ ਜੰਗ ਜਦੋਂ ਹਮਲਾ ਸ਼ੁਰੂ ਕਰਤਾ, ਉਹ ਹੁਣ ਜਿਹੜਾ ਥੂ ਥੂ ਹੋਣ ਡਈ ਹੈ, ਔਰ ਨਾਲੇ ਇਹਦੇ 'ਤੇ ਵੀ ਹੋਣ ਡਈ ਹੈ ਕਿ ਤੁਸੀਂ ਦੇ ਲਓ ਨੋਬਲ ਇਨਾਮ। ਹਾਂ ਉਹ ਫਿਰ ਜਦੋਂ ਇਹ ਗੱਲ ਫੈਲੀ ਹੈ, ਉਹਨਾਂ ਨੇ ਕਿਹਾ ਲੈ ਵੀ ਨਾਤੇ ਧੋਤੇ ਰਹਿ ਗਏ ਨੇ। ਉਹਨਾਂ ਨੇ ਕਿਹਾ ਉਹਨਾਂ ਨੂੰ ਆਪਣਾ ਡੀਜੇ ਵਾਲੇ ਬਾਬੂ ਨੂੰ, ਉਹਨਾਂ ਕਿਹਾ ਛੁੱਟੀ ਕਰਾਓ, ਮਨਾ ਕਰਾਓ, ਕੋਈ ਇਸਤਕਬਾਲ ਨਹੀਂ, ਚੁੱਪ ਕਰਕੇ ਪਤਲੀ ਗਲੀ 'ਚ ਉਹਨੇ ਲੈ ਕੇ ਤੇ ਨਿਕਲ ਜਾਓਗੇ, ਇੱਧਰ ਉੱਧਰ ਹੋ ਜਾਓ। ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਵੇ ਮਾਈ ਤਾਂ ਸੂਹਾ ਜੋੜਾ ਚਵਾ ਕੇ ਤੇ ਤਿਆਰ ਹੋ ਕੇ ਬੈਠੀ ਆ, ਉਹਦਾ ਕੀ ਕਰਨਾ। ਉਹ ਕਹਿਣ ਲੱਗਿਆ ਮਾਈ ਨੂੰ ਲੈ ਆਓ ਮੇਰੇ ਕੋਲ, ਉੱਥੇ ਮਿਲਣੇ ਨੇ ਇਕੱਲੇ ਘਰ ਜਿੱਥੇ ਪਹਿਲੇ ਮਿਲਦੇ ਨੇ ਚੋਲਿਸਤਾਨ 'ਚ ਪਾਪੀ ਚੁੱਲੇ ਇਹ ਉਹ ਸਾਰਾ ਕੁਛ ਸਾਫਤਾ। ਉਹ ਕਹਿੰਦੇ ਕੋਈ ਨਹੀਂ ਬਾਅਦ 'ਚ ਮਿਲ ਲਾਂਗੇ ਮਾਈ ਨੂੰ, ਹਾਂ ਬਹਰਹਾਲ ਮੈਨੂੰ ਇੱਥੋਂ ਕੱਢੋ ਤੁਸੀਂ, ਆਹ ਖਿਲਾਰਾ ਨਾ ਪਾਓ, ਲੋਕਾਂ ਨੇ ਇੱਥੇ ਵੀ ਗਾਣਾ ਕੱਢਣੀਆਂ, ਉਹ ਉੱਥੇ ਵੀ ਗਾਣਾ ਕੱਢਣ ਦੇ ਸੀ ਹੋਟਲ 'ਚ ਕਰੇ, ਹਾਂ ਇੱਥੇ ਵੀ ਨਾ ਕੱਢਣ ਲੱਗ ਜਾਣ। ਅਤੇ ਇਸ ਕਰਕੇ ਉਹਨਾਂ ਕਹਿੰਦੇ ਜੀ ਮੁਲਤਵੀ ਕਰਤਾ, ਖਤਮ ਹੋ ਗਈ ਕਹਾਣੀ। ਅਤੇ ਦੂਜੀ ਗੱਲ ਜਿਹੜੀ ਜਨਾਬ ਉਹ ਤੁਹਾਨੂੰ ਪਤਾ ਹੀ ਹੈ, ਉਹ ਮਾਈ ਦੀ ਕਰਪਸ਼ਨ ਨੇ, ਮਾਈ ਨੇ ਚੂਨਾ ਲਾਇਆ, ਹੋਏ ਹੋਏ ਮਾਈ ਨੇ ਚੂਨਾ ਲਾਇਆ, ਕੱਥਾ ਵੀ ਨਹੀਂ ਲਾਇਆ ਨਾਲ ਚੂਨਾ ਲਾ ਕੇ ਤੇ 10 ਖਰਬ ਤੇ ਉਹਨੇ ਹੱਥ ਫੇਰ ਦਿੱਤਾ। ਹਾਂਜੀ ਆਡੀਟਰ ਜਨਰਲ ਦੀ ਰਿਪੋਰਟ ਆ ਗਈ ਆ, ਉਹ ਕਹਿ ਰਿਹਾ ਜੀ ਖੁਰਦ-ਬੁਰਦ ਹੋਈ ਆ 10 ਖਰਬ ਦੀ। ਹਾਂਜੀ ਅਤੇ ਉਹ ਨਾਮ ਆ ਰਿਹਾ ਸਾਰੀਆਂ ਸਖੀਆਂ ਦਾ, ਆ ਸਾਰੀਆਂ ਸਹੇਲੀਆਂ ਦਾ। ਮੈਂ ਕਿਹਾ ਬਾਬਾ ਜੀ ਕਹਿੰਦੇ ਯਾਰ ਸਹੇਲੀਆਂ ਦਾ ਨਾਂ ਤਾਂ ਆ ਰਿਹਾ, ਇਹ ਸਖੀਆਂ ਨੇ ਜਿਹੜਾ ਇਹਨਾਂ ਦੇ ਮਾਹੀ ਉਹਨਾਂ ਦੇ ਨਾਂ ਨਹੀਂ ਆ ਰਹੇ। ਮੈਂ ਕਿਹਾ ਬਾਬਾ ਜੀ ਮਾਹੀਆਂ ਦੇ ਨਾਮ ਨਹੀਂ ਆਉਂਦੇ ਹੁੰਦੇ, ਹਾਂ ਕਿਉਂਕਿ ਜੇ ਮਾਹੀਆਂ ਦੇ ਨਾਮ ਆ ਗਏ ਹਾਂ ਅਤੇ ਫਿਰ ਤਾਂ ਕੰਮ ਖਰਾਬ ਹੋ ਜਾਏਗਾ, ਇਹ ਦੇ ਨਹੀਂ ਸਕਦੇ। ਕਿਉਂਕਿ ਆ ਮਾਈ ਦਾ ਮਾਹੀ ਤੁਹਾਨੂੰ ਪਤਾ ਹੀ ਆ, ਡੱਡੂ ਦਾ ਮਾਹੀ ਵੀ ਤੁਹਾਨੂੰ ਪਤਾ। ਬਾਬੇ ਕਹਿੰਦੇ ਡੱਡੂ ਦਾ ਮਾਹੀ ਕੌਣ? ਮੈਂ ਕਿਹਾ ਬਾਬਾ ਜੀ ਡਿਪਟੀ। ਬਾਬੇ ਕਹਿੰਦੇ ਯਾਰ ਡਿਪਟੀ ਤੇ ਰਿਟਾਇਰ ਹੋ ਗਿਆ। ਮੈਂ ਕਿਹਾ ਜੀ ਹਜੇ ਹੈਗਾ। ਬਾਬਾ ਜੀ ਕਹਿੰਦੇ ਕਿੱਥੇ? ਮੈਂ ਕਿਹਾ ਪਹਿਲੇ ਕਰਾਚੀ ਹੁੰਦਾ ਸੀ, ਪਤਾ ਨਹੀਂ ਕਿੱਥੇ ਹੋਣਾ, 20 ਲੱਖ ਦੇਖਦਾ ਹੋਣਾ। ਹਾਂ ਬਈ ਦੇਖਣਾ ਤਾਂ ਫਿਰ ਦੱਸ ਦਿਓ ਕਿੱਥੇ ਹੋ ਭਾਜੀ। ਹਾਂ ਪਿੰਡੀ ਜੀ ਕਿਤੇ ਖੁੱਡੇ ਲੈਣ 'ਚ ਲੱਗੇ ਹੋ, ਕੋਈ ਖੋਰ ਕਮਾਂਡਰੀ ਲੱਭੀ ਹੈ ਤੁਹਾਨੂੰ ਵੀ। ਅਤੇ ਉਹ ਮੈਂ ਕਿਹਾ ਬਾਬਾ ਜੀ ਉਹ ਸਾਰੇ ਮਾਹੀ ਮੂਹੀ ਪੂਰੇ ਨੇ। ਹਾਂ ਅਤੇ ਬਾਬੇ ਕਹਿੰਦੇ ਆ ਡੀਜੇ ਵਾਲਾ ਜਿਹੜਾ ਆਪਣਾ ਬਈ ਇਹ ਕਿਹਦਾ ਮਾਹੀ ਹੈ? ਬਾਬਾ ਜੀ ਡੀਜੇ ਵਾਲੇ ਦੀ ਹਾਲਤ ਬਹੁਤ ਖਰਾਬ ਹੈ, ਪਤਲੀ ਹਾਲਤ ਹੈ, ਉਹਨੂੰ ਕੋਈ ਨਹੀਂ ਲੱਭਦਾ। ਬਾਬੇ ਕਹਿੰਦੇ ਉਹ ਡੀਜੇ ਦਾ ਵੀ ਮੇਰੇ ਵਰਗਾ ਹੀ ਹਾਲ ਆ। ਫਿਰ ਮੈਂ ਕਿਹਾ ਬਿਲਕੁਲ ਤੁਹਾਡੇ ਵਰਗਾ ਹਾਲ ਆ, ਹਾਂ ਨਾ ਤੁਹਾਡੇ ਕੋਲ ਕੋਈ ਨਾ ਉਹਦੇ ਕੋਲ ਕੋਈ। ਹਾਂ ਮੈਂ ਕਿਹਾ ਬਾਬਾ ਜੀ ਆਪਸ 'ਚ ਸ਼ਰਾਬ ਹੋ ਗਈ ਪਰ ਮਾਰ। ਬਾਬਾ ਜੀ ਕਹਿੰਦੇ ਉਹ ਇੱਟਾਂ ਲਗਾ ਦੇਗਾ, ਕਿੱਦਾਂ ਦੀਆਂ ਗੱਲਾਂ ਕਰਦਾ। ਹਾਂ ਅਤੇ ਉਹ ਮਾਈ ਨੇ ਜਨਾਬ 10 ਖਰਬ ਦਾ ਚੂਨਾ ਲਾਇਆ। ਚੂਨਾ ਲਾ ਕੇ ਅਤੇ ਹੁਣ ਸਾਰੇ ਜਣੇ ਪੁੱਛ ਰਹੇ ਆ ਮਾਈ ਨੂੰ ਕਿ ਭਾਈ ਮਾਈ ਕੌਣ ਕੌਣ ਸ਼ਾਮਿਲ ਆ ਇਸ ਧੰਦੇ ਦੇ ਵਿੱਚ। ਬਾਬਾ ਜੀ ਕਹਿੰਦੇ ਗੰਦੀਆਂ ਫਿਲਮਾਂ ਵਾਲੇ ਧੰਦੇ 'ਚ। ਮੈਂ ਕਿਹਾ ਨਹੀਂ ਬਾਬਾ ਜੀ ਧੰਦੇ ਉਹਦੇ ਆ 10 ਖਰਬ ਵਾਲੇ 'ਚ। ਬਾਬਾ ਜੀ ਕਹਿੰਦੇ ਇੱਥੇ ਜ਼ਿਆਦਤੀ ਹੈ ਵੀ ਕੌਮ ਮੁਲਕ ਦਾ ਪੈਸਾ ਅੰਦਾਜ਼ਾ ਕਰੋ। ਚਲੋ ਠੀਕ ਹੈ ਤੁਸੀਂ ਜਾਲੀ ਤੌਰ 'ਤੇ ਆਏ ਹੋ, ਚਲੋ ਠੀਕ ਹੈ ਤੁਸੀਂ 47 'ਤੇ ਜਿੱਤ ਕੇ ਆਏ ਹੋ, ਮਤਲਬ ਹਾਰੇ ਹੋਏ, ਤੁਹਾਨੂੰ ਜ਼ਬਰਦਸਤੀ ਬੰਦੂਕ ਦੇ ਜ਼ੋਰ 'ਤੇ ਤੁਹਾਨੂੰ ਇੱਥੇ ਬਿਠਾਇਆ ਗਿਆ। ਉਹ ਬਈ ਕੋਈ ਗਰੀਬ ਆਵਾਮ ਦਾ ਖਿਆਲ ਹੀ ਕਰ ਲਓ। ਉੱਤੋਂ ਮਾਈ ਕਹਿੰਦੀ ਮੈਂ ਬੇਵਾਂ ਦਾ ਬੜਾ ਸਹਾਰਾ ਬਣਨੀ ਆ, ਬੜੇ ਖਿਆਲ ਰੱਖ। ਕਾਹਦਾ ਬਈ ਇੰਨੀ ਕਰਪਸ਼ਨ ਕਰਕੇ, ਇੰਨਾ ਖੇਰ ਫੇਰ ਖੁਰਦ-ਬੁਰਦ ਕਰਕੇ, ਬੇੜਾ ਗਰਕ ਕਰਕੇ, ਕਾਹਦਾ? ਤੁਸੀਂ ਤਾਂ ਹੱਕ ਖਾ ਲਿਆ ਉਹਨਾਂ ਦਾ। ਕਿਸਾਨਾਂ ਨੂੰ ਇਹਨਾਂ ਨੇ ਨਹੀਂ ਛੱਡਿਆ, ਗਰੀਬ ਕਿਸਾਨ ਕੋਈ ਇਹਨਾਂ ਨੇ ਨਹੀਂ ਛੱਡਿਆ। ਆ ਕੇ ਬੈਠੀ ਉੱਤੇ ਗੱਲਾਂ ਕਰਦੀ ਹੈ, ਦੰਦ ਕੱਢਦੀ ਹੈ, ਔਰ ਆ ਗਈ ਆ ਸਾਰਿਆਂ ਦੀ ਮਾਂ ਆ ਗਈ ਹੈ, ਚੋਰਾਂ ਦੀ ਮਾਂ। ਮਤਲਬ ਚੋਰਾਂ ਦੀ ਮਾਂ ਆ ਕੇ ਇੱਥੇ ਚੋਰੀ ਕਰਨ ਦੀ ਹੈ, ਬੇੜਾ ਗਰਕ ਕਰਕੇ ਰੱਖ ਦਿੱਤਾ। ਬਾਬਾ ਜੀ ਕਹਿੰਦੇ ਮਾਈ ਨੇ ਇਕੱਲੀ ਨੇ ਨਹੀਂ ਖਾਧਾ ਹੋਣਾ। ਮੈਂ ਕਿਹਾ ਨਹੀਂ ਬਾਬਾ ਜੀ ਇਕੱਲੀ ਖਾ ਵੀ ਨਹੀਂ ਸਕਦੀ, ਨਾਲ ਮਾਈ ਨੂੰ ਵੀ ਦਿੱਤਾ ਹੋਣਾ ਕੋਈ ਹਿੱਸਾ। ਤਾਂ ਹੀ ਤਾਂ ਮਾਈ ਕਹਿੰਦਾ ਕਿ ਬਈ ਵਾਹ ਵਾਹ ਤੂਤੀ ਬੋਲਦਾ ਮਾਈ ਦਾ। ਹਾਂ ਔਰ ਐਸਾ ਤੂਤੀ ਬੋਲਦਾ ਕਿ ਤੋਤੇ ਖੜੇ ਕਰ ਦਿੰਦਾ। ਮੈਂ ਬਾਬਾ ਜੀ ਤੋਤੇ ਉਡਾ ਦਿੰਦਾ, ਮੇਰਾ ਮਤਲਬ ਮੈਂ ਕਹਿੰਦਾ ਮਤਲਬ ਇਹ ਵਾਲਾ ਸਾਹਿਬ। ਅਤੇ ਬਾਕੀ ਜਿਹੜੀਆਂ ਸਖੀਆਂ ਨੇ ਨਾਲ ਉਹਨਾਂ ਦੀਆਂ, ਹਾਂ ਉਹ ਸਖੀਆਂ ਜਿਹੜੀਆਂ ਨੇ ਉਹਨਾਂ ਨੇ ਵੀ ਪੂਰਾ ਹਿੱਸਾ ਪਾਇਆ ਇਹ 10 ਖਰਬ ਦੇ ਵਿੱਚ। ਉਹਨਾਂ ਨੇ ਵੀ ਆਪਣਾ ਹਲਵਾ ਮਾਂਡਾ ਚੁੱਕਿਆ ਜਨਾਬ। ਉਹ ਤਾਂ ਨੀਵੀਆਂ ਹੋ ਕੇ ਨਿਕਲ ਜਾਣਗੀਆਂ ਸਾਰੀਆਂ ਦੇ ਸਾਰੀਆਂ। ਅਤੇ ਮਾਈ ਨੇ ਫਸ ਜਾਣਾ ਐਂਡ 'ਚ, ਕਿਉਂਕਿ ਮਾਈ ਜਿਹੜੀ ਹੈ ਨਾ ਉਹ ਇਹ ਸੋਚੀ ਬੈਠੀ ਆ ਕਿ ਇਹ ਸਦਾ ਬਹਾਰ। ਉਹ ਸਦਾ ਬਹਾਰ ਕੁਛ ਨਹੀਂ ਆ। ਹਾਂ ਆਹ ਫੀਲਡ ਮਾਰਸ਼ਲ ਅੱਜ ਹੈ ਕੱਲ੍ਹ ਹੈ ਨਹੀਂਗਾ। ਹਾਂ ਤੂੰ ਮਾਈ ਅੱਜ ਹੈ, ਤੂੰ ਮਾਈ ਨੇ ਵੈਸੇ ਬਾਬਾ ਜੀ ਕਹਿੰਦੇ ਕੱਲ੍ਹ ਵੀ ਹੋਣਾ। ਮੈਂ ਕਿਹਾ ਉਹ ਕਿਉਂ? ਬਾਬੇ ਕਹਿੰਦੇ ਫੀਲਡ ਮਾਰਸ਼ਲ ਚਲਾ ਵੀ ਜਾਏਗਾ, ਇਹਨੇ ਕਿਸੇ ਹੋਰ ਨੂੰ ਪੱਟੂ ਪਾ ਲੈਣਾ। ਇਹ ਤਾਂ ਹੋ ਗਈ ਇਹਨਾਂ ਦੀ ਗੱਲ। ਹੁਣ ਜਨਾਬ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਕਿ ਜੋ ਗੱਦਾਰੀ ਹੋ ਰਹੀ ਆ ਖਾਂ ਦੇ ਨਾਲ, ਓਏ ਹੋਏ ਹੋਏ
ਔਰ ਸਭ ਤੋਂ ਵੱਡਾ ਗੱਦਾਰ ਔਰ ਸਭ ਤੋਂ ਵੱਡਾ ਟਾਊਟ ਜਿਹੜਾ ਕਿ ਜੱਦੀ ਪੁਸ਼ਤੀ ਟਾਊਟ ਸਾਬਤ ਹੋਇਆ ਹੈ, ਉਹਨੇ ਕੇਪੀ ਅਸੈਂਬਲੀ ਦੇ ਵਿੱਚ ਬਜਟ ਪਾਸ ਕਰਨ ਦਾ ਇਰਾਦਾ ਕਰ ਲਿਆ ਬਗੈਰ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਸਲਾਹ ਦੇ। ਹਾਂਜੀ, ਹੁਣ ਉਹ ਕਹਿ ਰਿਹਾ ਹੈ ਕਿ ਬਈ ਦੇਖੋ ਸਾਡੀ हुकूमत खतरे 'ਚ। हाँ, इस करके खान ने किया ज़रूर कि बई मेरे तो मशवरे तो बगैर तुसी बिल पास नहीं कर सकते, बजट पास नहीं कर सकते। लेकिन प्रॉब्लम है कि वो खान मिलन नहीं दे रहे, इन्हें कोशिश भी कोई नहीं की। सानू नज़र आया कि डियाला गया हो तो हुण जनाब हुकूमत खतरे 'ਚ तो असीं पास करना ही है। तो कोई बड़का बुड़का मार रहा। हाँ, की मार रहा ज़रा सुन लो। मैं ऐसी किसी साजिश को हम कामयाब नहीं होने देंगे। ये एक वादे पैगाम है। फिर एक जो प्रोविजन है आइन के अंदर कि फाइनेंशियल इमरजेंसी की बुनियाद के ऊपर इमरजेंसी लगा ले फेडरल हुकूमत इस सूबे के ऊपर, तो मैं जी बकवास कर रहा इतने खड़ा, मतलब भाई तेरी इस बकवास का कोई फायदा है? हाँ, कि बड़ी साजिश हो रही है जी, बड़ी ये हो रही है जी, साड़ी हुकूमत नूं जिहड़ा ना चुकन का प्रोग्राम हो रहा है, ये कर रहे वो कर रहे, तो इस करके जिहड़ा ना वो बजट जिहड़ा ना वो जरूरी है। हाँ, तो वैसे खान कह दे अगर एक बारी हाँ कभी हुकूमत ख़त्म कर दो तो मैं बिल्कुल उस टाइम ख़त्म करके जिन्होंने सब ड्रामेबाजी आ सब नोटंकियां ने दियाँ और यकीन करो आ जिन्ना झूठा है बंदा ना शायद ही कोई और जिड्डा वड्डा फनकार है आदमी है, इन्हू नून लीग च होना चाहिए सी अगर तीन PTI च आ गया। हाँ, खान ने तो दबार करके इन्हू लाया, इन्हें कोई अज तक ऐसी गल नहीं जी खान की मनी। हुण खान ने क्या क्लीयर कट हैगा सी ना कि बई तुसी बजट जड़ा पहले पेश नहीं करना। खान ने इन्हों का मूँह रखा फिर कि चलो कोई नहीं पेश कर दिता, लेकिन पास नहीं होएगा जब तक कि मेरे ना आके ए बंदे जड़े ने ना वो मुशावरत नहीं कर लेंगे। हुण खान को गए नहीं बंदे, कोशिश भी नहीं की जान दी। हाँ जी, हुण सीधी खान की नाफरमानी कि मेरा मतलब है कि जिसनों वोट मिले आ बई सूबे वाले KPK वाले जिन्होंने वोट दिते वो तुहानू कोई भी नहीं जानता। तुहाडा हाल भी उही आ जो परवेज़ खटक दा हाल है, जो जिहड़ा पार्टी छड्डी आ उस और सारिਆਂ ਦਾ ਜਿਹੜਾ हाल है वो भी तुहाडा ही आ। तुहानू कोई नहीं पुछदा, सिर्फ खान वोट पिया तो खान नू पता होना चाहिए कि बई तुसीं ये अवाम दोस्त बजट लैके आ रहे हो कि अवाम दुश्मन बजट है। और जिहड़ा भी बजट है खान को पास कराओ, खान को जाके दसो, इजाज़त लवो। इजाज़त नहीं, ये सिर्फ सारा कुछ ऐस करके हो रहा है और कंपनी करवा रही है जान बुझ के कि तुहानू सारिਆਂ ਨੂੰ दस्या जाए कि KP की हुकूमत खान के बगैर भी चल सकती है और असी चला रहे हैं। देख लो, खान कोई ज़रूरी नहीं। एडा वड्डा जिहड़ा इन्हां दा दिमाग है ना वो इन्ना खराब होया कि यह षडयंत्र जिहड़ा ना वो रचाने की कोशिश कर रहे हैं कि अवाम ने जिहड़ा ना दस रहे हैं कि असी माइनस खान कर दिता। और माइनस खान कदी हो सकता? और सारी तहरीक ही मुर्शिद इमरान अहमद खान नियाजी ने खड़ी की हुई है। और अज असी तुसी भी सिर्फ मुर्शिद इमरान अहमद खान नियाजी लिए खड़े हैं, नहीं तो इन्हां दगड़ दलियां लिए कौन खड़ा होंदा? ये बगैरत टाउट जिहड़े विके हुए रामजादे जिहड़े आ, मेरा मतलब है कि बगैरत दे बच्चे जिहड़े आ इन्हां वास्ते कौन खड़ा होंदा? असी बोलांगे इन्हां वास्ते, असी लानत नहीं भेजदे इन्हां ते। कल दे चुकदे आ दगड़ दलियां नूं अज चुक के अंदर कर दिओ। हाँ हाँ, साडे मेरा मतलब है किनू ठंड है बाबा जी कहते किनू ठंड है, बाबा जी पता नहीं किन जो भी है तो सानू की बाबा जी साडे पकौड़े में ठंड है और बेचने वाले पकौड़े बनाने। हाँ, सानू की लगे भी लै चुके इन्होंने सुट्टो हुकूमत, सानू की लगे हुकूमत, सानू ना कि हुकूमत असी ना कोई अहदा लेना, ना सानू किसी हुकूमत ना गर्जा, ना सानू कोई अली अमीन गंडापुर चाहिए कि भी यह बैठा रहे उत्थे आ मूंग दलदा रहे बकवास जी ना अपना जेबां भरता रहे बगैरत आदमी। हैं जी, खान के नाँ से बैठा और सानू कोई लोड़ ही नहीं इन्हां दी, ना KP हुकूमत की ना इन्हां दी। सानू चाहिए खान, असी खान वास्ते जद्दोजहद कर रहे हैं। ठीक है, हकीकी आज़ादी वास्ते असी जद्दोजहद कर रहे हैं जो खान ने सानू समझाया जो दस्या। ठीक है, इन्हां दगड़ दलियां वास्ते नहीं। तो बगैरत जिहड़े ने ना अपनी हुकूमत बचाने वास्ते, अपना ओहदा बचाने वास्ते जिहड़ा ना वो इदां दी बगैरती कर रहा और खड़ा विच शेरो शायरी भी कर रहा बगैरत आदमी। वो बंदा इन्हें पूछा यार तू छड्ड ले, तेरा काम ही कोई नहीं है, टाउट तो वैसे ही बनया, जाके अपने जेड़े कंपनी सरकार है तेरा कर्नल जिहड़ा भी हैंडलर है वो जाके उन्हें शेर शुरू सुनाया कर। शेर भी सुना रहा सुना की कर रहा है। कौन कहता है कि मौत आई तो मर जाऊंगा? कौन कहता है कि मौत आई तो मर जाऊंगा?
मैं तो दरिया हूं समंदर में उतर जाऊंगा। ਅੰਦਾਜ਼ਾ ਕਰੋ। ਅੱਛਾ ਲੋ ਜੀ, ਇਹ ਸ਼ੇਰ ਤੇ ਮੈਨੂੰ ਯਾਦ ਆ, ਇੱਕ ਇਹ ਸ਼ਾਇਰ ਹੈ, ਇਹਦਾ ਕੈਲੀਬਰ ਔਰ ਇਹਦੀ ਔਕਾਤ ਵੀ ਬਿਲਕੁਲ ਉਹੀ ਆ ਜੋ ਇੱਕ ਹੋਰ ਸ਼ਾਇਰ ਨਹੀਂ, ਜਿਹੜਾ ਉਹ ਕੀ ਨਾਂ ਉਸ ਬਗੈਰਤ ਦੇ ਬੱਚੇ ਦਾ, ਅਦੀਲ ਅਫਜ਼ਲ। ਹਾਂ, ਐਡਾ ਵੱਡਾ ਧਗੜ ਦੱਲਾ, ਯਕੀਨ ਕਰੋ। ਆ ਸੁਣਿਆ ਇਹਦੇ 'ਚ ਇਸ ਬਗੈਰਤ ਦੇ ਵਿੱਚ ਜਿਹੜਾ ਅੱਜ ਕੱਲ੍ਹ ਬਕਵਾਸ ਕਰ ਰਿਹਾ, ਭੌਂਕ ਰਿਹਾ ਖਾਂ ਦੇ ਖਿਲਾਫ ਔਰ PTI ਦੇ ਖਿਲਾਫ, ਟਾਊਟ ਬਣਿਆ ਹੋਇਆ ਵਾ। ਇਹ ਤੁਸੀਂ ਚੁੱਕ ਕੇ ਦੇਖ ਲਓ, ਇਹਨੂੰ ਮਸ਼ਹੂਰ ਕੀਤਾ ਗਿਆ। ਇਹ ਇੱਕ ਦੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ, ਇੱਦਾਂ ਦੀਆਂ ਗੱਲਾਂ ਕੰਪਨੀ ਦੇ ਖਿਲਾਫ ਕਰਕੇ ਨਾ ਇਹ ਮਸ਼ਹੂਰ ਹੋ ਗਿਆ ਕਿ ਬੜੀ ਗੱਲ ਹੈ ਬਈ, ਉਸਤਾਦ ਬੜਾ ਬੋਲ ਰਿਹਾ ਬੰਦਾ। ਅੰਦਾਜ਼ਾ ਕਰੋ, ਇੱਟ ਪੁੱਠ ਥੱਲੇ ਟਾਊਟ ਨਿਕਲਦਾ, ਪਰਦਾ ਹਟ ਹੀ ਜਾਂਦਾ, ਹਮੇਸ਼ਾ ਨਹੀਂ ਪਿਆ ਰਹਿੰਦਾ। ਇਹਨੂੰ ਲਾਂਚ ਕੀਤਾ ਗਿਆ। ਹਾਂ, ਔਰ ਅਸੀਂ ਤੁਸੀਂ ਵੀ ਕਿਹਾ ਕਿ ਬੜੀ ਗੱਲ ਹੈ ਵੀ, ਬਹੁਤ ਕਿਆ ਬਾਤ ਹੈ ਵੀ, ਇਹਨੇ ਸਹੀ ਗੱਲ ਕਰ। ਉਹ ਆਹਿਸਤਾ ਆਹਿਸਤਾ ਜਿਨ੍ਹਾਂ ਨੇ ਆਪਣੀ ਬਣਾ ਲਈ ਨਾ ਫੈਨ ਫਾਲੋਇੰਗ, ਪਤਾ ਲੱਗ ਗਿਆ ਕਿ ਬਈ ਵਾਕਈ ਯਾਰ ਇਹ ਬੜਾ ਹੱਕ ਸੱਚ ਬੋਲ ਰਿਹਾ। ਉਹਨੇ ਨਾਲ ਹੀ ਪੈਂਤਰਾ ਬਦਲਿਆ ਤੇ ਪੈਂਤਰਾ ਬਦਲ ਕੇ ਤੇ ਇਮਰਾਨ ਖਾਨ ਤੇ ਅਟੈਕ ਸ਼ੁਰੂ ਕਰ ਦਿੱਤੇ, ਇਮਰਾਨ ਖਾਨ ਤੇ ਹਮਲੇ ਸ਼ੁਰੂ ਕਰ ਦਿੱਤੇ ਬਗੈਰਤ ਦੇ ਬੱਚੇ ਨੇ। ਔਰ ਦੇਖੋ ਕਹਿ ਕੀ ਰਿਹਾ, ਉਹ ਕਹਿ ਰਿਹਾ ਕਿ 24 ਦਾ ਇਲੈਕਸ਼ਨ ਤੇ 18 ਦਾ ਇਲੈਕਸ਼ਨ, ਇਹਨਾਂ ਦੋਨਾਂ ਦਾ ਮੁਆਜ਼ਨਾ ਕਰੋ ਤੇ ਕਿਹੜਾ ਬਿਹਤਰ। ਆ ਸੁਣ ਲਓ ਕੀ ਕਹਿ ਰਿਹਾ। 8 फरवरी का इलेक्शन जिस तरह जीते हैं, जिस तरह ये असेंबली के अंदर नंबर पूरे हुए हैं, ये डेमोक्रेटिक मतलब नॉर्म्स के ऊपर है आपके ख्याल में? देखिए 8 फरवरी को बिल्कुल जो इलेक्शन हुआ है उसके अंदर दबदब धांधली हुई है, मैं तो क्लियर कहता हूँ, मैंने इसके ऊपर बात भी की है। लेकिन उससे पहले मुझे तो वो 90 का IGI याद आ गया। हुई है, इसमें कोई शक नहीं है, 8 फरवरी को बिल्कुल हुई है। और धांधली से ज्यादा खतरनाक चीज होती है पॉलिटिकल इंजीनियरिंग, जो 2018 में हुई है जी। जब आपने पूरे का पूरा MQM को खत्म करके कराची का पूरा वोट बैंक उठा के MQM को दे दिया, तो PTI को दे दिया। यही सब कुछ तो फिर 2024 में भी हुआ, ठीक है। ये पॉलिटिकल इंजीनियरिंग नहीं है क्या? बिल्कुल हुई है, मैं उसे इनकार नहीं कर रहा, ठीक है। लेकिन इन टर्म्स ऑफ मैनिफेस्टो, इन टर्म्स ऑफ परफॉर्मेंस, आई वुड रेट देम बेटर। ਆ ਹੁਣ ਅੰਦਾਜ਼ਾ ਕਰ ਲਓ ਤੁਸੀਂ ਕਿ ਆਪ ਹੀ ਦੇਖ ਲਓ, ਸੋਚ ਲਓ ਤੁਸੀਂ ਕਿ ਬਈ ਆ ਜਿਹੜਾ ਬਗੈਰਤ ਦਾ ਬੱਚਾ, ਇਹਦੇ 'ਚ ਤਾਂ ਆ ਅਲੀ ਮੀਨ ਗੰਡਾਪੁਰ ਦੂਜਾ ਦਗੜਦਰ, ਇਹਦੇ 'ਚ ਦੋਵਾਂ 'ਚ ਕੋਈ ਫਰਕ ਨਹੀਂ। ਹਾਂ, ਉਹਦੀ ਵੈਲਿਊ ਵੀ ਤਕਰੀਬਨ ਇਹੀ ਆ ਜੋ ਐਸ ਹਰਾਮਜ਼ਾਦੇ ਦੀ ਆ, ਜੋ ਐਸ ਦਗੜ ਦੱਲੇ ਦੀ ਆ। ਪਰ ਬਾਬਾ ਜੀ ਫਰਮਾਉਂਦੇ ਐਸ ਖੌਤੀ ਦੇ ਪੁੱਤਰ ਦੀ ਆ, ਔਰ ਐਸ ਹਰਾਮ ਦੇ ਦੀ ਆ। ਹਾਂ, ਐਸਾ ਵੱਡਾ ਬਾਬਾ ਜੀ ਕਹਿੰਦੇ ਯਾਰ ਇਹਨੂੰ ਦੇਖ ਕੇ ਕੁੱਤੀ ਯਾਦ ਆ ਜਾਂਦੀ ਫਸੀ ਹੋਈ। ਮੈਂ ਯਾਰ ਬਾਬਾ ਜੀ ਕੀ ਫਸੀ, ਕਿਹਦੇ ਨਾਲ ਫਸੀ ਹੋਈ? ਭਾਈ ਹਾਂ ਤੇ ਬਸ ਫਸ ਜਾਂਦੀ ਹੈ ਨਾ, ਕਿਤੇ ਨਿਕਲਦਾ ਕੁੱਤੀ ਫਸ ਜਾਂਦੀ। ਉੱਦਾਂ ਦੀ ਜਿੱਦਾਂ ਮੰਜੀ ਦੀ ਦਮੈਣ ਤੋਂ ਕੁੱਤੀ ਨਹੀਂ ਨਿਕਲਦਾ, ਨਹੀਂ ਫਸ ਜਾਂਦੀ, ਉੱਦਾਂ ਦੀ ਸ਼ਕਲ ਹੈ ਬਗੈਰਤ ਮੈਨੂੰ ਸਾਡੀ। ਔਰ ਗੱਲ ਦੇਖੋ ਕੀ ਕਰ ਰਿਹਾ ਵਾ ਬਗੈਰਤ ਆਦਮੀ। ਕਿਉਂ ਜੀ? ਮੁਆਜ਼ਨਾ ਕਰੋ। ਹਾਂ, ਤੇ ਜਿਹੜਾ ਨਾ ਉਹ ਇਹ ਵਾਲਾ ਇਲੈਕਸ਼ਨ ਬਹੁਤ ਬਿਹਤਰ ਹੈ 18 ਦੇ ਇਲੈਕਸ਼ਨ ਨਾਲੋਂ, ਜਦੋਂ ਖਾਂ ਜਿੱਤੇ। ਅੰਦਾਜ਼ਾ ਕਰੋ ਕਿੱਡੀ ਬਰੀਕ ਬਾਤ। ਉਹ ਅੰਨੇ ਝੋਟੇ ਨੂੰ ਵੀ ਨਜ਼ਰ ਆਉਂਦਾ ਵਾ ਇੱਥੇ, ਬਗੈਰਤ ਆਦਮੀ ਦਗੜ ਦਲਿਆ ਕਿਸੇ ਅੰਨੇ ਝੋਟੇ ਨੂੰ ਵੀ ਨਜ਼ਰ ਆਉਂਦਾ ਇੱਥੇ। ਕਿ ਇੱਥੇ ਤੇ ਪੂਰਾ ਇਲੈਕਸ਼ਨ ਹੀ ਲੁੱਟ ਕੇ ਲੈ ਗਏ। ਹਾਂ, ਇੱਥੇ ਤੇ ਜਿੱਤਿਆ ਹੋਇਆ ਨੂੰ ਹਰਾ ਦਿੱਤਾ, ਫਾਰਮ 47 ਬਣਾ ਦਿੱਤੇ, ਰਿਜ਼ਲਟ ਚੇਂਜ ਕਰ ਦਿੱਤੇ, ਸਾਰਾ ਕੁਝ ਬਦਲ ਦਿੱਤਾ। ਲੇਕਿਨ ਉਹ ਟਾਊਟ ਹੈ ਨਾ ਬੜਾ ਵੱਡਾ, ਉਹ ਜੋ ਮਾਲਕਾਂ ਨੇ ਹੱਡੀ ਦਿੱਤੀ ਇਹਦੇ ਮੂੰਹ ਦੇ ਵਿੱਚ, ਉਹ ਲਈ ਫਿਰਦਾ ਵਾ। ਉਹ ਹੁਣ ਤੁਹਾਨੂੰ ਵੀ ਦਿਖਾ ਰਿਹਾ ਵਾ ਔਰ ਕਹਿ ਰਿਹਾ ਕਿ ਤੁਸੀਂ ਵੀ ਦੇਖੋ, ਯਕੀਨ ਕਰੋ। ਦੇਖਿਆ ਮੈਂ ਉਦੋਂ ਵੀ ਤੇ ਇਹ ਗੱਲ ਕੀਤੀ ਸੀ ਨਾ, ਕਿੰਨਾ ਐਵੇਂ ਇੰਡੀਪੈਂਡੈਂਟ ਆ। ਬਾਬਾ ਜੀ ਦਾ ਠੁੱਲੂ ਇੰਡੀਪੈਂਡੈਂਟ। ਬਾਬਾ ਜੀ ਕਹਿੰਦੇ ਪਿੰਡ ਲਵੇ ਲੈ ਲਾ। ਹਾਂ, ਮੈਨੂੰ ਕਿਹਾ ਵਿੱਚ ਪਾ ਲਿਆ। ਮੈਂ ਕਿਹਾ ਬਾਬਾ ਜੀ ਤੁਹਾਨੂੰ ਨਹੀਂ ਪਤਾ। ਲੱਗੀ ਸਮਝ।